अस्सलाम वालेकुम। ਅੱਜ ਤੁਹਾਡੇ ਕੋਲ ਹਾਜ਼ਰ ਹਾਂ ਪਿਛਲੇ ਮੌਜੂ ਨੂੰ ਅੱਗੇ ਵਧਾਉਂਦਿਆਂ ਹੋਇਆ। ਆਸ ਕਰਨੇ ਆ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖੋ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਕੇ ਸਾਡਾ ਮਾਣ ਵਧਾਓ। ਪਿਛਲੇ ਹਿੱਸੇ ਵਿੱਚ ਅਸੀਂ ਤੁਹਾਨੂੰ ਹਾਫਿਜ਼ ਸਾਬਰ ਅਲੀ ਸਾਬਰ ਰਹਿਮਤੁल्लाह अलैह ਦੀ ਹਸਤੀ ਦੀਆਂ ਖੂਬੀਆਂ ਬਾਰੇ ਕੁਝ ਥੋੜਾ ਜਿਹਾ ਦੱਸਣ ਦਾ ਯਤਨ ਕੀਤਾ ਸੀ। ਹਜ਼ਰਤ ਸਾਬਰ ਅਲੀ ਸਾਬਰ ਰਹਿਮਤੁल्लाह ਬਾਰੇ ਜਿੰਨਾ ਵੀ ਲਿਖਿਆ ਜਾਂ ਆਖਿਆ ਜਾਵੇ ਘੱਟ ਹੈ। ਜਿਸ ਦਿਨ ਹਜ਼ਰਤ ਸਾਬਰ ਅਲੀ ਸਾਬਰ ਇਸ ਦੁਨੀਆ ਤੋਂ ਪਰਦਾ ਕੀਤਾ ਉਸ ਦਿਨ ਆਸਮਾਨ ਤੇ ਬੱਦਲਾਂ ਵਿੱਚ ਕਿੰਨੇ ਹੀ ਘੰਟੇ ਅੱਲਾ ਮੁਹੰਮਦ ਲਿਖਿਆ ਗਿਆ, ਜਿਹਦੇ ਗਵਾਹ ਭੋਪਾਲ ਵਾਲਾ ਦੇ ਹਜ਼ਾਰਾਂ ਲੋਕ ਨੇ। ਇਸ ਰੂਹਾਨੀ ਸ਼ਖਸੀਅਤ ਬਾਰੇ ਜਾਣਨ ਲਈ ਪਾਕਿਸਤਾਨ ਨਿਊਜ਼ ਹਬ ਦੀ ਟੀਮ ਖਾਸ ਤੌਰ ਤੇ ਹਜ਼ਰਤ ਸਾਬਰ ਅਲੀ ਸਾਬਰ ਰਹਿਮਤੁल्लाह अलैह ਦੇ ਪਿੰਡ ਪਹੁੰਚੀ ਤੇ ਉੱਥੇ ਜਾ ਕੇ ਉਹਨਾਂ ਦੇ ਪੁੱਤਰ ਹਾਫਿਜ਼ ਆਜ਼ਮ ਸਾਬਰ ਹੋਰਾਂ ਨਾਲ ਹਜ਼ਰਤ ਸਾਹਿਬ ਦੇ ਬਾਰੇ ਗੱਲਬਾਤ ਕੀਤੀ। ਹਜ਼ਰਤ ਆਜ਼ਮ ਸਾਬਰ ਹੋਰਾਂ ਨੇ ਪਾਕਿਸਤਾਨ ਨਿਊਜ਼ ਹਬ ਦੀ ਟੀਮ ਨੂੰ ਦੱਸਿਆ ਕਿ ਹਜ਼ਰਤ ਸਾਬਰ ਅਲੀ ਸਾਬਰ ਰਹਿਮਤੁल्लाह अलैह ਦਾ ਤਾਲੁਕ ਕਿੱਥੋਂ ਸੀ ਤੇ ਕਿੱਥੋਂ ਇਸ ਇਲਾਕੇ ਵਿੱਚ ਆ ਕੇ ਆਬਾਦ ਹੋਏ। नहमदुहु व नसल्लिमु अला रसूलिही करीम अम्मा बाद फ़ऊज़ बिल्लाहि मिनश शैतानिर रजीम बिस्मिल्लाहिर रहमानिर रहीम। जी मोहतरम, अज असी अपने वालिद ग्रामी अलहाज प्रोफैसर हाफिज़ साबर अली साबर रहमतुल्लाह अलैह दी जिंदगी दे उत्ते चानल पावांगे। मेरे वालिद साहब ਦਾ ਤਲਕ ਜਿਹੜਾ ਵੇ ਉਹਨਾਂ ਦੀ ਪੈਦਾਇਸ਼ 9 ਸਤੰਬਰ 1946 1946 ਦੇ ਵਿੱਚ ਉਹਨਾਂ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਤਾਰੀਖੀ ਇਲਾਕੇ ਕਲਾਨੌਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਤਕਰੀਬਨ 1 ਸਾਲ ਤੋਂ ਬਾਅਦ 1 ਸਾਲ ਦੀ ਉਮਰ ਦੇ ਵਿੱਚ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਤੇ ਬਜ਼ੁਰਗ ਸਾਡੇ ਦਾਦਾ ਜੀ ਦੇ ਨਾਲ ਦਰਿਆ ਰਾਵੀ ਪਾਰ ਕਰਕੇ ਤੇ ਪਾਕਿਸਤਾਨ ਦੀ ਹਦੂਦ 'ਚ ਆ ਗਏ। ਉਸ ਤੋਂ ਬਾਅਦ ਉਹਨਾਂ ਨੇ ਪਹਿਲਾ ਪੜਾਅ ਜਿਹੜਾ ਵੇ ਪਸਰੂਰ ਦੇ ਨਵਾਈ ਗਾਉਂ ਪਨਵਾਨਾ ਦੇ ਵਿੱਚ ਕੁਝ ਦਿਨ ਸਟੇ ਕੀਤਾ। ਉਸ ਤੋਂ ਬਾਅਦ ਸਿਆਲਕੋਟ ਸਿਟੀ ਆਏ ਤੇ ਸਿਆਲਕੋਟ ਸਿਟੀ ਤੋਂ ਫਿਰ ਜਿਹੜਾ ਨਾ ਭੋਪਾਲ ਵਾਲਾ, ਜਿਹੜਾ ਕਿ ਔਲੀਆ ਅੱਲਾ ਦੀ ਸਰਜ਼ਮੀਨ ਸੀ, ਭੋਪਾਲ ਵਾਲਾ ਕਸਬਾ ਜਿਹੜਾ ਵੇ ਇਹਦੇ ਚਾਰ ਚਫੇਰੇ ਅੱਲਾ ਦੇ ਨੇਕ ਵਲੀ ਜਿਹੜੇ ਨੇ ਉਹ ਆਰਾਮ ਫਰਮਾ ਰਹੇ ਨੇ। ਤੇ ਇਸ ਤਾਰੀਖੀ ਕਸਬੇ ਦੇ ਵਿੱਚ ਫਿਰ ਬਜ਼ੁਰਗ ਜਿਹੜਾ ਵੇ ਤਕਰੀਬਨ ਦਸੰਬਰ 1947 ਦੇ ਵਿੱਚ ਜਿਹੜਾ ਨਾ ਇੱਥੇ ਤਸ਼ਰੀਫ ਲੈ ਆਏ ਤੇ ਉਹਨਾਂ ਨੇ ਫਿਰ ਆਪਣਾ ਪ੍ਰਾਇਮਰੀ ਸਕੂਲ ਨੰਬਰ 2 ਦੇ ਵਿੱਚ ਜਿਹੜਾ ਆਪਣੀ ਪ੍ਰਾਇਮਰੀ ਤਾਲੀਮ ਜਿਹੜੀ ਸ਼ੁਰੂ ਕੀਤੀ। ਉਸ ਤੋਂ ਬਾਅਦ ਗਵਰਨਮੈਂਟ ਹਾਈ ਸਕੂਲ ਭੋਪਾਲ ਵਾਲਾ, ਜਿਹੜਾ ਕਿ ਤਾਰੀਖੀ ਵਿਰਸਾ ਇੱਕ ਸਾਡਾ 1915 ਤੋਂ ਸਕੂਲ ਬਣਿਆ, ਉਹਦੇ ਵਿੱਚ ਆਪਣੇ ਜਿਹੜਾ ਵੇ ਹਾਈ ਕਲਾਸਿਸ ਜਿਹੜੀ ਇਹਨਾਂ ਤਾਲੀਮ ਹਾਸਲ ਕੀਤੀ। ਹਾਈ ਸਕੂਲ ਦੇ ਵੀ ਦਾਖਲ ਹੋਣ ਦੇ ਨਾਲ ਬਜ਼ੁਰਗਾਂ ਨੇ ਇੱਥੇ ਇਸ ਜਾਮਿਆ ਮਸਜਿਦ ਜਿੱਥੇ ਅਸੀਂ ਬੈਠੇ ਹਾਂ, ਇੱਥੇ ਇੱਕ ਬਜ਼ੁਰਗ ਅਲੀਪੁਰ ਸ਼ਰੀਫ ਨਾਰੋਵਾਲ ਤੋਂ ਪੀਰ ਅਲੀ ਹੁਸੈਨ ਰਹਿਮਤੁल्लाह अलैह ਦੇ ਇੱਕ ਬੜੇ ਮਾਇਆਨਾਜ਼ ਮੁਰੀਦ ਕਾਰੀ ਸਾਦਕ ਸਾਹਿਬ ਜਿਹੜੇ ਨੇ ਉਹ ਇਸ ਕਸਬੇ 'ਚ ਤਸ਼ਰੀਫ ਲਿਆਏ ਤੇ ਉਹਨਾਂ ਨੇ ਬੱਚਿਆਂ ਨੂੰ ਕੁਰਾਨ ਪਾਕ ਦੀ ਬਾਜ਼ਾਬਤਾ ਜਿਹੜਾ ਨਾ ਤਾਲੀਮ ਨਾਜ਼ਰੇ ਤੇ ਹਿਫਜ਼ ਦੀ ਸ਼ੁਰੂ ਕੀਤੀ। ਉਸ ਤੋਂ ਪਹਿਲਾਂ ਸ਼ੁਨੀਦ ਹੈ ਕਿ ਇੱਥੇ ਹਿਫਜ਼ ਦੀ ਕੋਈ ਕਲਾਸ ਨਹੀਂ ਸੀ ਹੁੰਦੀ ਤੇ ਬਜ਼ੁਰਗਾਂ ਨੇ ਉਹਨਾਂ ਕੋਲੋਂ ਕੁਰਾਨ ਪਾਕ ਫਿਰ ਪੜ੍ਹਿਆ। ਉਸ ਤੋਂ ਬਾਅਦ ਉਹਨਾਂ ਕੋਲੋਂ ਹੀ ਹਿਫਜ਼ ਕੀਤਾ ਤੇ 1961 ਦੇ ਵਿੱਚ ਜਿਹੜਾ ਨਾ ਬਜ਼ੁਰਗਾਂ ਨੇ ਹਿਫਜ਼ ਜਿਹੜਾ ਨਾ ਆਪਣਾ ਮੁਕੰਮਲ ਕੀਤਾ ਤੇ ਇੱਥੋਂ ਹੀ ਜਿਹੜਾ ਉਹਨਾਂ ਨੇ ਆਪਣੀ ਦੀਨੀ ਖਿਦਮਾਤ ਦਾ ਆਗਾਜ਼ ਕੀਤਾ। ਵਾਲਾ ਸਾਹਿਬ ਨੇ ਜਦੋਂ ਹਿਫਜ਼ ਕਰ ਲਿਆ ਤੇ ਕਾਰੀ ਸਾਦਕ ਸਾਹਿਬ ਨੇ ਉਹਨਾਂ ਨੂੰ ਇੱਕ ਦਿਨ ਇਮਤਿਹਾਨ ਉਹਨਾਂ ਦਾ ਲਿਆ ਕਿ ਮੇਰਾ ਇਹ ਸ਼ਾਗਿਰਦ ਜਿਹੜਾ ਵੇ ਇਹ ਕਿੰਨਾ ਕੁ ਕਾਮਯਾਬ ਹੋਇਆ ਹੈ। ਉਹਨਾਂ ਨੇ ਕਿਹਾ ਕਿ ਬੇਟਾ ਗੰਦਮ ਦਾ ਚੂँकि ਅੱਜ ਕੱਲ੍ਹ ਕਹਿਤ ਚੱਲ ਰਿਹਾ ਹੈ ਤੇ ਬੱਚਿਆਂ ਵਾਸਤੇ, ਮਦਰਸੇ ਦੇ ਬੱਚਿਆਂ ਵਾਸਤੇ ਗੰਦਮ ਕੋਈ ਨਹੀਂ ਤੇ ਜਾਓ ਕਿਤੋਂ ਜਾ ਕੇ ਨਾ ਗੰਦਮ ਲੈ ਕੇ ਆਓ। ਤੇ ਆ ਫਿਰ ਇੱਥੇ ਨਾਲ ਇੱਕ ਪਿੰਡ ਸੀ ਚੂੜ ਚੱਕ, ਜਿਹੜਾ ਕਿ ਅੱਜ ਕੱਲ੍ਹ ਅਹਿਮਦਾਬਾਦ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਉੱਥੇ ਗਏ ਤੇ ਗੰਦਮ ਦਾ ਚूँकि ਉਸ ਵਕਤ ਬਹੁਤ ਜ਼ਿਆਦਾ ਕਹਿਤ ਸੀ। ਉੱਥੋਂ ਕਿ ਬੰਦੇ ਨੇ ਕਿਹਾ ਕਿ ਮੇਰੇ ਕੋਲ ਤਾਂ ਹੈ ਨਹੀਂ, ਮੇਰੇ ਇੱਕ ਅਜ਼ੀਜ਼ ਇੱਕ ਗਲੋਟੀਆਂ ਮੋੜ, ਉਹਦੇ ਕੋਲ ਚਲੇ ਜਾਓ। ਤੇ ਆਪ ਸਰਦੀ ਦੇ ਮੌਸਮ ਦੇ ਵਿੱਚ ਪੈਦਲ ਹੀ ਗਲੋਟੀਆਂ ਮੋੜ ਗਏ। ਹੁਣ ਕਾਰੀ ਸਾਹਿਬ ਉਹਨਾਂ ਨੂੰ ਭੇਜ ਤੇ ਬੈਠੇ ਤੇ ਪਰੇਸ਼ਾਨ ਹੋਣ ਕਿ ਪਤਾ ਨਹੀਂ ਮੇਰਾ ਬੇਟਾ, ਮੇਰਾ ਸ਼ਾਗਿਰਦ ਕਿੱਥੇ ਚਲਾ ਗਿਆ। ਆਪ ਕਾਫੀ ਦੇਰ ਤੋਂ ਬਾਅਦ ਤਕਰੀਬਨ 12-13 ਘੰਟੇ ਤੋਂ ਬਾਅਦ ਵਾਪਸ ਆਏ ਤੇ ਮੋਢੇ ਦੇ ਉੱਤੇ ਗੰਦਮ ਦਾ ਕਣਕ ਦਾ ਤੋੜਾ ਚੁੱਕਿਆ ਤੇ ਲਿਆ ਕੇ ਤੇ ਉਸਤਾਦ ਦੀ ਖਿਦਮਤ 'ਚ ਪੇਸ਼ ਕੀਤਾ। ਚूँकि कारी सादक साहब एक बड़े रूहानी शख्सियत सन, एक बड़े अल्लाह के नेक वली सन, वो भी
ਤੇ ਉਹਨਾਂ ਨੇ ਕਿਹਾ ਕਿ ਬੇਟਾ ਕਿੱਥੇ ਗਿਆ ਸਰ। ਉਹਨਾਂ ਕਿਹਾ ਜੀ ਇਸ ਤਰ੍ਹਾਂ ਫਲਾ ਸਾਰਾ ਆਪਣਾ ਕਿੱਸਾ ਸੁਣਾਇਆ। ਤੇ ਕਾਰੀ ਸਾਹਿਬ ਨੇ ਕਿਹਾ ਕਿ ਬੇਟਾ ਅੱਜ ਤੋਂ ਇਹ ਮਸਜਿਦ ਤੇ ਮਦਰਸਾ ਤੇਰੇ ਹਵਾਲੇ ਵੇ ਤੇ ਬੇਟਾ ਤੂੰ ਕਾਮਯਾਬ ਹੋ ਗਿਆ। ਤੇ ਕਾਰੀ ਸਾਹਿਬ ਇੱਥੋਂ ਫਿਰ ਕੂਚ ਕਰਕੇ ਉਹ ਵਾਪਸ ਅਲੀਪੁਰ ਸ਼ਰੀਫ ਚਲੇ ਗਏ ਤੇ ਮਦਰਸੇ ਦੀ ਮਸਜਿਦ ਦੀ ਜਿਹੜੀ ਹੈ ਉਹ ਬਾਜ਼ਾਬਤਾ ਜਿਹੜੀ ਜ਼ਿੰਮੇਵਾਰੀ ਸੀ ਜਿਹੜੀ ਉਹ ਬਜ਼ੁਰਗਾਂ ਨੂੰ ਦੇ ਗਏ। ਉਸ ਤੋਂ ਬਾਅਦ ਬਜ਼ੁਰਗ ਇੱਥੇ ਖਿਦਮਤ ਕਰਦੇ ਰਹੇ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜਾ ਨਾ ਫਿਰ ਅੱਜ ਤੱਕ ਇੱਥੋਂ ਬੱਚੇ ਜਿਹੜੇ ਨੇ ਕੁਰਾਨ ਪਾਕ ਹਿਫਜ਼ ਕਰਕੇ ਗਏ ਨੇ। ਤੇ ਸਿਰਫ ਬਜ਼ੁਰਗਾਂ ਨੇ ਇਹਨਾਂ ਨੂੰ ਹਿਫਜ਼ ਹੀ ਨਹੀਂ ਕਰਵਾਇਆ ਕਿ ਬਸ ਹਿਫਜ਼ ਕਰ ਲਿਆ ਠੀਕ ਹੈ ਤੁਸੀਂ, ਨਹੀਂ, ਹਿਫਜ਼ ਕਰਵਾਉਣ ਤੋਂ ਬਾਅਦ ਜਿਹੜਾ ਬੱਚਾ ਦੀਨੀ ਤਾਲੀਮ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਸੀ ਜਾਂ ਦੁਨਿਆਵੀ ਤਾਲੀਮ 'ਚ ਉਹਦੀ ਆਪ ਨੇ ਬੜੀ ਰਹਿਨੁਮਾਈ ਕੀਤੀ ਕਿਉਂਕਿ ਬਜ਼ੁਰਗ ਪੇਸ਼ੇ ਦੇ ਲਿਹਾਜ਼ ਨਾਲ ਉਸਤਾਦ ਸਨ ਤੇ ਆਪ ਬਤੌਰ ਪ੍ਰੋਫੈਸਰ ਗਵਰਨਮੈਂਟ ਕ੍ਰਿਸਚੀਅਨ ਹਾਇਰ ਸੈਕੰਡਰੀ ਸਕੂਲ ਸਿਆਲਕੋਟ ਕੈਂਟ ਤੋਂ ਜਿਹੜਾ ਰਿਟਾਇਰ ਹੋਏ ਸਨ ਤੇ ਪੇਸ਼ੇ ਦੇ ਲਿਹਾਜ਼ ਨਾਲ ਉਸਤਾਦ ਹੋਣ ਦੇ ਨਾਤੇ ਬੱਚਿਆਂ ਦੀ ਨਫਸੀਆਤ ਨੂੰ ਸਮਝਦੇ ਸਨ ਤੇ ਜਿਹੜਾ ਬੱਚਾ ਜਿਸ ਫੀਲਡ 'ਚ ਵੀ ਜਾਣਾ ਚਾਹਿਆ ਆਪ ਨੇ ਉਹਦੀ ਰਹਿਨੁਮਾਈ ਕੀਤੀ, ਉਹਦੀਆਂ ਫੀਸਾਂ ਦਿੱਤੀਆਂ, ਉਹਦੀ ਪੂਰਾ ਉਹਦੇ ਨਾਲ ਤਾਵਨ ਕੀਤਾ। ਤੇ ਅੱਜ ਅਲਹਮਦੁਲਿਲਾ ਸਾਨੂੰ ਫਖਰ ਹੈ ਕਿ ਸਾਡੇ ਇਲਾਕੇ ਦਾ ਪਹਿਲਾ ਬਿਊਰੋਕਰੇਟ ਸਾਡਾ ਹਾਫਜ਼ ਹੈ। ਸਾਡੇ ਇਲਾਕੇ ਦੇ ਇੱਕ ਸਾਡੇ ਪਿੰਡ ਦੇ ਹੋਏ ਨੇ ਜਨਰਲ ਸਾਹਿਬ, ਲੈਫਟੀਨੈਂਟ ਜਨਰਲ ਸਾਹਿਬ, ਉਹ ਵੀ ਇੱਥੇ ਹੀ ਮਸਜਿਦ ਦੇ ਵਿੱਚ ਬਜ਼ੁਰਗਾਂ ਕੋਲ ਪੜ੍ਹਦੇ ਰਹੇ ਤੇ ਬਜ਼ੁਰਗਾਂ ਦੇ ਫੈਜ਼ ਯਾਫਤਾ ਨੇ। ਇਸ ਤਰ੍ਹਾਂ ਹਜ਼ਾਰਾਂ ਤਾਦਾਦ ਦੇ ਵਿੱਚ ਡਾਕਟਰ, ਪ੍ਰੋਫੈਸਰ, ਆਲਿਮ ਜਿਹੜੇ ਨੇ ਉਸਤਾਦ ਉਹ ਇਸ ਮਦਰਸੇ ਦੇ ਹਾਫਜ਼ ਨੇ। ਤੇ ਬਜ਼ੁਰਗਾਂ ਨੇ ਉਹਨਾਂ ਦੀ ਸਿਰਫ ਔਰ ਸਿਰਫ ਉਹਨਾਂ ਦਾ ਕਹਿਣਾ ਇਹ ਸੀ ਕਿ ਮੇਰੀ ਜ਼ਿੰਦਗੀ का मकसद तेरे दीन की सरफराजी, मैं इसीलिए मुसलमान, मैं इसीलिए नमाजी। ਬਜ਼ੁਰਗਾਂ ਨੇ ਇਸੇ ਮਸਜਿਦ ਤੋਂ ਜਿਹੜਾ ਵੇ ਆਪਣੇ ਜਿਹੜੀ ਦੀਨੀ ਖਿਦਮਾਤ ਨੇ, ਸਮਾਜੀ ਖਿਦਮਾਤ ਨੇ ਇੱਥੇ ਹੀ ਉਹਨਾਂ ਨੇ ਆਪਣਾ ਸ਼ੁਰੂ ਕੀਤੀਆਂ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਏ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਕੇ ਸਾਡਾ ਮਾਣ ਵਧਾਓ। ਵੇਖਦੇ ਰਹੋ ਸਾਡੇ ਨਾਲ ਤੁਹਾਡਾ ਆਪਣਾ ਪਾਕਿਸਤਾਨ ਨਿਊਜ਼ ਹੱਬ।